मोटरसाइकिल भी असीं खिलारता अपना थल्ले करके। मोटरसाइकिल साडा हो जांदा बंद ਜਦੋਂ ਨਾ ਆਉਂਦੀ ਆ ਬਾਰਿਸ਼ ਪੈਂਦੀ ਇਹਦੇ ਉੱਤੇ। ਲੈ ਵੀ ਉਹਨਾਂ ਦਾ ਵੀ ਬੰਦ ਹੋ ਗਿਆ ਓਏ। ਓਏ ਉਰੇ ਲਿਆ ਉਰੇ ਇਹਨੂੰ। ਉਮਰ ਬਣ ਗਿਆ ਸਿੱਧੂ ਮੂਸੇ ਵਾਲਾ। 18 ਸਾਲਾਂ ਦਾ ਹੋਇਆ ਤਾਂ ਪਰਚਾ ਹੋ ਗਿਆ ਨਾਲ ਹੀ। ਵਹਿ ਵੀ ਉਮਰ। ਖਾਸ ਕਰ ਨੌਜਵਾਨ ਜਿਹੜੇ ਨਾ ਉਹ ਬਹੁਤ ਜ਼ਿਆਦਾ ਗਫਲਤ ਕਰਦੇ ਹੋਏਗਾ। ਤੇ ਜਿਹੜੀ ਗੱਲ ਸਾਡੀ ਸੀਗੀ ਉਹ ਵੀ ਸਾਰੀ ਅਸੀਂ ਤੁਹਾਨੂੰ ਦੱਸਦੀ ਆ। ਥਾਣੇ 'ਚ ਜੋ ਹੋਇਆ ਉਹ ਵੀ ਸਾਰਾ ਦੱਸਤਾ। ਉਮੀਦ ਆ ਜਿਹੜੇ ਲੋਕ ਨਾ ਇਸ ਤੋਂ ਨਾ ਸਬਕ ਵੀ ਸਿੱਖਣਗੇ। ਜੇ ਕਿਸੇ ਕੋ ਕੋਈ ਇਹਦੇ ਬਾਰੇ ਰਾਏ ਹੋਵੇ ਉਹ ਵੀ ਸਾਨੂੰ ਦੇ ਸਕਦਾ ਤਾਂ ਜੋ ਸਾਡੇ ਵਾਸਤੇ ਨਾ ਤਾਂ ਜੋ ਸਾਡੀ ਨਾ ਥੋੜੀ ਹੈਲਪ ਹੋ ਜਾਵੇ। और राणा किधर फिरदा? इब तेरे गया तेरे से पै गया मारसा काम। इब नहीं हम मिल दे। इब नहीं हम मिल दे। सुना तेन फोन किता चुक तेन कल आई चुक्या नहीं फोन अगे। मेरा मोबाइल बिस्तर च लपेटा गया। अस्सलाम वालेकुम, की हाल चाल है जी ਤੁਹਾਡਾ? ਉਮੀਦ ਕਰਦੇ ਹਾਂ ਸਾਰੇ ਵਧੀਆ ਹੋਗੇ। ਅੱਲਾਹ ਤਾਲਾ ਦਾ ਫਜ਼ਲ ਤੇ ਕਰਮ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਵਲਾਗ। ਕੱਲ੍ਹ ਅਸੀਂ ਆਪਣੇ ਵਲਾਗ ਦੇ ਐਂਡ 'ਚ ਦੱਸਿਆ ਸੀ ਨਾ ਵੀ ਉਮਰ ਤੇ ਨਾ ਥਾਣੇ 'ਚ ਹੋਈ ਹੈ ਦਰਖਾਸਤ। ਉਹਦੇ ਵਾਸਤੇ ਨਾ ਅਸੀਂ ਜਾਣਾ ਸੀ ਆਪਣੇ ਥਾਣੇ। ਜਿਹੜੀ ਦਰਖਾਸਤ ਹੋਈ ਹੈ ਵਾਹ ਪਹੁੰਚਣਾ। ਅਸੀਂ ਜਾਵਾਂਗੇ ਆਪਣਾ ਥਾਣੇ। ਅਸੀਂ ਵੀ ਦਰਖਾਸਤ ਦੇਣੀ ਹੈ। ਇੱਕ ਮਸਲਾ ਨਾ ਬੜਾ ਗੰਭੀਰ ਬਣ ਗਿਆ ਵਾ, ਬੜੀ ਟੈਨਸ਼ਨ ਬਣ ਗਈ। ਐਵੇਂ ਬੈਠੇ ਬਿਠਾਏ ਗੱਲ ਪੈ ਗਈ ਮੁਸੀਬਤ। ਪਹਿਲਾਂ ਸਾਡਾ ਇਰਾਦਾ ਹੈ ਵੀ ਜਾ ਕੇ ਨਾ ਪੱਠੇ ਲਿਆਈਏ। ਅਸੀਂ ਨਾ ਸਵੇਰ ਦੀ ਰੇਹੜੀ ਤਿਆਰ ਕਰਕੇ ਖੜੀ ਕੀਤੀ ਹੈ, ਪਰ ਨਾ ਥੋੜ੍ਹੀ ਦੇਰ ਬਾਅਦ ਨਾ ਕਿੜਮਣ ਸ਼ੁਰੂ ਹੋ ਜਾਂਦੀ ਹੈ। ਅਸੀਂ ਫੇਰ ਰੁਕ ਜਾਂਦੇ ਹਾਂ। ਹੁਣ ਵੀ ਕਣੀਆਂ ਲੱਗੀਆਂ ਖੜੀਆਂ। ਅਸੀਂ ਖੜੇ ਆਪਣੀ ਦੁਕਾਨ ਦੇ ਵਿੱਚ, ਰੇਹੜੀ ਸਾਡੀ ਜਿਹੜੀ ਨਾ ਬਾਹਰ ਖੜੀ ਹੈ। ਪਹਿਲਾਂ ਪੱਠੇ ਲਿਆਈਏ ਤੇ ਮੁੜ ਕੇ ਆ ਕੇ ਥਾਣੇ ਜਾਵਾਂਗੇ, ਦੱਸਾਂਗੇ ਤੁਹਾਨੂੰ ਵੀ ਮਸਲਾ ਸਾਡੇ ਨਾਲ ਕੀ ਬਣਿਆ ਤੇ ਕਿਸੇ ਹੋਰ ਨਾਲ ਵੀ ਇਹ ਮਸਲਾ ਜਿਹੜਾ ਨਾ ਬਣ ਸਕਦਾ ਵਾ। ਬੜਾ ਜਿਹੜਾ ਨਾ ਅਹਿਮ ਪੁਆਇੰਟ ਹੈ। ਦੇਖੋ ਹੁਣ ਪਲੀਜ਼ ਸਾਡੇ ਨਾਲ ਕੀ ਕੋਆਪਰੇਟ ਕਰਦੀ ਕੀ ਬਣਦਾ ਵਾ। ਮੌਸਮ ਤੇ ਸਾਰੇ ਅਸਮਾਨ ਤੇ ਨਾ ਬੱਦਲ ਹੋਏ ਆ, ਪਰ ਮੋਟਰਸਾਈਕਲ ਰੇਹੜੀ ਸਾਡੀ ਤਿਆਰ ਖੜੀ ਆ। ਚੱਲ ਵੀ ਆ ਜਾ ਉਮਰ। ਅਸੀਂ ਹਜੇ ਅੱਧੇ ਰਾਹ 'ਚ ਪਹੁੰਚੇ ਹਾਂ ਤੇ ਬਾਰਿਸ਼ ਸ਼ੁਰੂ ਹੋ ਗਈ ਆ। ਰੇਹੜੀ ਅਸੀਂ ਖਿਲਾਰਤੀ ਆ ਤੇ ਆਪ ਵੀ ਹੁਣ ਛੱਤ ਥੱਲੇ ਖੜੇ ਆ। ਲੋਹੇ ਦੀ ਛੱਤ ਪਈ ਹੋਈ ਹੈ ਉੱਤੇ ਦੁਕਾਨ ਦੇ ਅੱਗੇ। मोटरसाइकिल भी असीं खिलारता अपना थल्ले करके। मोटरसाइकिल साडा हो जांदा बंद ਜਦੋਂ ਨਾ ਆਉਂਦੀ ਆ ਬਾਰਿਸ਼ ਪੈਂਦੀ ਇਹਦੇ ਉੱਤੇ। ਲੈ ਵੀ ਉਹਨਾਂ ਦਾ ਵੀ ਬੰਦ ਹੋ ਗਿਆ ਓਏ। ਓਏ ਉਰੇ ਲਿਆ ਉਰੇ ਇਹਨੂੰ। ਓਏ ਉਰੇ ਲਿਆ। ਇਹਦੇ ਬਲੱਗ 'ਚ ਪਾਣੀ ਪੈ ਗਿਆ ਈ। ਹਰ ਇੱਕ ਬੰਦੇ ਨੂੰ ਜਾਣਦਾ। ਵੇਖੀ ਇਹਦੇ ਵਿੱਚ ਹੀ ਨਾ ਮਾਰ ਦੇਣ। ਆਹੋ ਤੇ ਜਾਂਦੇ ਤਾਂ ਸਕੂਲੀਏ ਤਾਂ ਪੱਲੀਆਂ ਚੁੱਕੋ ਰਾਣਾ ਸਾਹਿਬ। ਵਾਹ ਤੈਨੂੰ ਪੈ ਗਿਆ ਹੁਣ ਕੰਮ। ਇੱਧਰ ਰੱਖ ਦੇ। ਆ ਰਾਣਾ ਹੋ ਗਿਆ ਤਿਆਰ। ਕਿਹੜੀ ਚਲਾਈ ਆ ਕੀ ਆ? ਆ ਕੀ ਆ? ਜੁੱਤੀਆਂ ਮਰੇ ਉੱਥੇ ਤੈਨੂੰ ਭੋਂ ਡੱਕ ਲੈਣ ਤਾਂ ਜੁੱਤੀਆਂ ਨਾਲ ਲਈ ਫਿਰ ਗੰਢਾਉਣ ਵਾਸਤੇ ਹੈ। ਹਾਂ ਥਾਣੇ ਚੱਲੇ ਆ। ਉਮਰ ਬਣ ਗਿਆ ਸਿੱਧੂ ਮੂਸੇ ਵਾਲਾ। 18 ਸਾਲਾਂ ਦਾ ਹੋਇਆ ਤਾਂ ਪਰਚਾ ਹੋ ਗਿਆ ਨਾਲ ਹੀ। ਵਹਿ ਵੀ ਉਮਰ ਹੈ। ਪੱਗ ਇਹ ਪੱਗ ਤੋਂ ਬਗੈਰ ਵਾਲਾ ਵਾ। ਲੈ ਪੈਂਦਾ ਯਾਰ 100 ਰੁਪਏ ਦੀਆਂ। ਅਜੇ ਬਹਿੰਦੇ ਉੱਥੇ ਥਾਣੇ ਅਸੀਂ ਹੋਏ ਆ, ਪਰ ਉਮਰ ਇਹਨਾਂ ਬੜਾ ਪਰੇਸ਼ਾਨ ਬੈਠਾ ਹੋਇਆ। ਜਿਹੜੀ ਸਾਡੀ ਗੱਲਬਾਤ ਹੋਈ ਹੈ ਉਹ ਤੁਹਾਨੂੰ ਦੱਸਦੇ ਹਾਂ ਬਾਅਦ ਵਿੱਚ। ਹੁਣ ਫਿਲਹਾਲ ਚਾਹ ਪੀ ਲਈਏ ਤੇ ਨਾਲ ਖਾ ਕੇ ਚਲੇਗੀਆਂ। ਉਹ ਨਾ ਪਰੇਸ਼ਾਨ ਹੋ ਕੁਛ ਨਹੀਂ ਹੁੰਦਾ। ਲੈ ਲਾ जलेबियां सारियां खा गया। अबू सर थाने ਅਸੀਂ ਗਏ ਆ ਨਾ ਤਾਂ ਉੱਥੇ ਸਾਡਾ ਤਕਰੀਬਨ ਅੱਧਾ ਪੌਣਾ ਘੰਟਾ ਲੱਗਿਆ ਹੋਣਾ। 2-3 ਬੰਦਿਆਂ ਨਾਲ ਮਸ਼ਵਰਾ ਕੀਤਾ ਉੱਥੇ। ਉਹਨਾਂ ਨੇ ਕਿਹਾ ਤੁਸੀਂ ਉਸੇ ਥਾਣੇ ਜਾਓ ਜਿੱਥੇ ਤੁਹਾਡੇ 'ਤੇ ਦਰਖਾਸਤ ਹੋਈ ਹੈ। ਹੁਣ ਸੁਬਾਹ ਅਸੀਂ ਜਾਵਾਂਗੇ ਵਾਹ ਪਚਰਾ। ਉਮਰ ਕਹਿੰਦਾ ਵੀ ਨਾ ਘਰ ਬੈਠੇ ਬਿਠਾਏ ਨਾ ਫਰੀ ਦੀ ਕਹਿੰਦਾ ਮੁਸੀਬਤ ਕਹਿੰਦਾ ਘਾਟੇ ਪੈ ਗਈ। ਮੈਂ ਕਿਹਾ ਥੋੜ੍ਹਾ ਧਿਆਨ ਰੱਖਣਾ ਸੀ ਨਾ ਸਿਮ ਦਾ। ਅਸਲ 'ਚ ਹੋਇਆ ਇੱਦਾਂ ਵੀ 4 ਮਹੀਨੇ ਪਹਿਲਾਂ ਉਹਨਾਂ ਉਮਰ ਦੀ ਸਿਮ ਗਵਾਚੀ ਅਤੇ ਇਹ ਗਿਆ ਬੰਦ ਕਰਾਉਣ। ਉਹਨਾਂ ਨੇ ਕਿਹਾ ਵੀ ਹਜੇ ਸਿਮ ਨਿਕਲੀ। ਉਹਨਾਂ ਨੂੰ 6 ਮਹੀਨੇ ਨਹੀਂ ਹੋਏ ਹੈਗੇ, ਆਰਜ਼ੀ ਬੰਦ ਹੋਏਗੀ। ਇਹ ਕਹਿੰਦਾ ਚੱਲ ਠੀਕ ਹੈ ਤੁਸੀਂ ਕਰ ਦਿਓ। ਉਹਨਾਂ ਨੇ ਉਸ ਟਾਈਮ 'ਤੇ ਕਰਤੀ ਆਰਜ਼ੀ ਤੌਰ 'ਤੇ ਬੰਦ।
ਪਰ ਬਾਅਦ ਵਿੱਚ ਸਿਮ ਚੱਲੀ ਜਾਂ ਜਿਹਨੂੰ ਲੱਭੀ ਸੀ ਉਹਨੇ ਮੁੜ ਕੇ ਚਲਾਈ, ਜਾਂ ਜੋ ਵੀ ਹੋਇਆ ਉਹ ਹੁਣ ਇਹਨੂੰ ਕੋਈ ਨਹੀਂ ਪਤਾ। ਇਹਨੇ ਮੁੜ ਕੇ ਧਿਆਨ ਨਾ ਦਿੱਤਾ, ਇਹਨੇ ਕੋਈ ਥੋੜੀ ਜਿਹੀ ਬਦਤਮੀਜ਼ੀ ਵੀ ਕੀਤੀ, ਉਹਦੇ ਨਾਲ ਥੋੜੀ ਜਿਹੀ ਤਲਖਲਾਮੀ ਹੋਈ ਇਹਨਾਂ ਦੀ। ਇਹਨੇ ਸਮਝਿਆ ਵੀ ਸ਼ਾਇਦ ਕੋਈ ਮੇਰਾ ਦੋਸਤ ਵਗੈਰਾ ਵਾ ਉੱਥੋਂ, ਤੇ ਜਿਹੜੇ ਵੀ ਨਾਲ ਕੰਮ ਕਰਦੇ ਸੀ ਇਹ ਉੱਥੇ ਕਰਦਾ ਸੀ ਟਾਲ ਤੇ ਕੰਮ। ਮੁੜ ਕੇ ਉਹ ਨੰਬਰ ਬੰਦ ਜਾਣ ਲੱਗ ਗਿਆ। ਮੈਂ ਕਿਹਾ ਉਹ ਨੰਬਰ ਦੇ ਜੇ ਤੋਂ ਤੈਨੂੰ ਫੋਨ ਆਇਆ ਸੀਗਾ ਬੰਦੇ ਦਾ। ਇਹਨੇ ਫਿਰ ਉਹ ਨੰਬਰ ਦਿੱਤਾ, ਮੈਂ ਉਹਨਾਂ ਗੱਲ ਕੀਤੀ। ਉਹ ਕਹਿੰਦਾ ਬਈ ਇਹਨੇ ਮੇਰੇ ਨਾਲ ਕੀਤੀ ਬਦਤਮੀਜ਼ੀ, ਤੇ ਕਹਿੰਦਾ ਮੈਂ ਜਾ ਕੇ ਥਾਣੇ ਦਰਖਾਸਤ ਦੇ ਆਇਆ ਵੀ ਆਹ ਬੰਦਾ ਆਹ ID ਕਾਰਡ ਨੰਬਰ ਆਹ ਨੰਬਰ ਆਹ ਸਿੰਮਾ ਉਹਦੇ ਨਾਮ ਆ, ਇਹ ਨਾ ਮੈਨੂੰ ਤੰਗ ਕਰਦਾ ਵਾ। ਮੈਂ ਕਿਹਾ ਜੇ ਅਸੀਂ ਤੁਹਾਡੇ ਕੋਲ ਆ ਕੇ ਮਿਲ ਲਈਏ ਤੁਹਾਨੂੰ, ਤੇ ਤੁਹਾਨੂੰ ਤਸੱਲੀ ਕਰਾ ਦਈਏ ਵੀ ਅਸੀਂ ਨਹੀਂ ਹੈਗੇ, ਨੰਬਰ ਇਹਦਾ ਗਵਾਚਿਆ ਸੀਗਾ ਸਿਮ, ਤੇ ਉਹ ਸਿਮ ਨਾ ਕਿਸੇ ਹੋਰ ਦੇ ਹੱਥੇ ਲੱਗੀ, ਤੇ ਉਹ ਬੰਦਾ ਤੁਹਾਨੂੰ ਤੰਗ ਕਰਦਾ ਪਿਆ। ਉਹ ਕਹਿੰਦਾ ਭਾਈ ਮੈਂ ਤੇ ਹੁਣ ਚਲਾ ਗਿਆ ਵਾਪਸ ਆਪਣੇ ਡਿਊਟੀ ਤੇ, ਮੈਂ ਚਲਾ ਗਿਆ ਇਸਲਾਮਾਬਾਦ। ਮੁੜ ਕੇ ਫਿਰ ਨਾ ਅੱਜ ਸਵੇਰੇ ਵਾਂ ਪਚਰਾ ਥਾਣੇ ਰਾਬਤਾ ਕੀਤਾ, ਉਸੇ ਨੰਬਰ ਤੇ ਜਿੱਥੋਂ ASI ਦਾ ਫੋਨ ਆਇਆ ਸੀਗਾ। ਉਹ ਕਹਿੰਦਾ ਭਾਈ ਤੁਸੀਂ ਥਾਣੇ ਆ ਜਾਓ, ਤੁਹਾਡੇ ਨਾਲ ਗੱਲ ਕਰ ਲੈਂਦੇ ਹਾਂ। ਫਿਰ ਉਹਨੂੰ ਅਸੀਂ ਕਿਹਾ ਵੀ ਅਸੀਂ ਸੁਬਾਹ ਆਵਾਂਗੇ। ਉਹ ਕਹਿੰਦਾ ਚੱਲ ਠੀਕ ਹੈ ਸੁਬਾਹ ਆ ਜਾਓ। ਕਹਿੰਦਾ ਸਾਨੂੰ ਆਪ ਤੁਸੀਂ ਆਪਣੀ ਸਫਾਈ ਦੇ ਦਿਓ ਤੇ ਫਿਰ ਦੇਖਾਂਗੇ ਅਗਲੀ ਕਾਰਵਾਈ ਕੀ ਹੁੰਦੀ ਹੈ। ਹੁਣ ਸੁਬਾਹ ਉਮਰ ਨੂੰ ਨਾਲ ਲੈ ਕੇ ਨਾ ਉੱਥੇ ਜਾਣਾ ਵਾ। ਖਾਸ ਕਰ ਨੌਜਵਾਨ ਜਿਹੜੇ ਨਾ ਉਹ ਬਹੁਤ ਜ਼ਿਆਦਾ ਗਫਲਤ ਕਰਦੇ ਆ ਆਪਣੀ ਆਈਡੀਆਂ ਦੇ ਬਾਰੇ, ਆਪਣੇ ਸਿਮ ਦੇ ਬਾਰੇ। ਇਹ ਸਿਮ ਅਗਰ ਤੁਹਾਡੀ ਗਵਾਚ ਜਾਂਦੀ ਹੈ ਨਾ, ਤਾਂ ਉਹਨੂੰ ਜਾਂ ਤਾਂ ਬੰਦ ਕਰਾ ਦਿਓ, ਜੇ ਬੰਦ ਨਹੀਂ ਕਰਾਂਦੇ ਉਹਨੂੰ ਕੋਸ਼ਿਸ਼ ਕਰੋ ਦੁਬਾਰਾ ਕਢਾ ਲਓ, ਆਪਣੇ ਇਸਤੇਮਾਲ ਦੇ ਵਿੱਚ ਰੱਖੋ, ਬਜਾਏ ਇਹਦੇ ਕਿ ਕੋਈ ਹੋਰ ਇਸਤੇਮਾਲ ਕਰੇ ਤਾਂ ਉਹਦਾ ਗਲਤ ਇਸਤੇਮਾਲ ਹੋਵੇ, ਤੇ ਮੁੜ ਕੇ ਤੁਹਾਡੇ 'ਤੇ ਇਲਜ਼ਾਮ ਆਵੇ, ਤੁਸੀਂ ਫੜੇ ਜਾਓ ਉਹਦੇ ਵਿੱਚ। ਸ਼ਾਮ ਤੱਕ ਤਾਂ ਉਮਰ ਬਿਲਕੁਲ ਈਜ਼ੀ ਸੀਗਾ, ਪਰ ਜਦੋਂ ਸ਼ਾਮੀ ਗੱਲ ਹੋਈ ਨਾ ਉਸ ਬੰਦੇ ਨਾਲ, ਤੇ ਫਿਰ ਇਹਨੂੰ ਪਤਾ ਲੱਗਿਆ ਵੀ ਕੰਮ ਤਾਂ ਜਿਹੜਾ ਖਰਾਬ ਹੋ ਗਿਆ ਵਾ, ਤੇ ਕੰਮ ਥਾਣੇ ਤੱਕ ਪਹੁੰਚ ਗਿਆ। ਹੁਣ ਦੇਖੋ ਕੀ ਬਣਦਾ ਵਾ। ਹੁਣ ਅਸੀਂ ਆਪਣੀ ਸਿਮ ਕਢਾ ਵੀ ਨਹੀਂ ਸਕਦੇ, ਅਗਰ ਕਢਾਉਂਦੇ ਹਾਂ ਤਾਂ ਵੀ ਫੜੇ ਜਾਂਦੇ ਹਾਂ, ਜੇ ਬੰਦ ਕਰਾਉਂਦੇ ਹਾਂ ਤਾਂ ਵੀ ਫੜੇ ਜਾਂਦੇ ਹਾਂ। ਇਹ ਦੋਵੇਂ ਕੰਮ ਹੁਣ ਨਹੀਂ ਕਰਨੇ ਹੈਗੇ। ਹੁਣ ਜਿਹੜਾ ਕੰਮ ਉਹੀ ਕਰਨਾ ਸਿਰਫ ਥਾਣੇ ਵਾਲਾ ਨੂੰ ਸਫਾਈ ਦੇਣੀ ਆਪਣੀ ਵੀ ਅਸੀਂ ਨਹੀਂ ਹੈਗੇ, ਬਾਕੀ ਅਸੀਂ ਜਿਹੜਾ ਕੋਆਪਰੇਟ ਹੋਏਗਾ ਉਹਨਾਂ ਦੇ ਨਾਲ ਕਰਾਂਗੇ। ਉਮੀਦ ਹੈ ਥਾਣੇ ਵਾਲੇ ਵੀ ਸਾਡੇ ਨਾਲ ਜਿਹੜਾ ਨਾ ਠੀਕ ਕੋਆਪਰੇਟ ਕਰਨਗੇ। ਬਾਕੀ ਹੁਣ ਸੁਬਾਹ ਦੇਖਾਂਗੇ ਕੀ ਬਣਦਾ ਵਾ, ਤੇ ਤੁਹਾਨੂੰ ਉਹ ਵੀ ਦਿਖਾਵਾਂਗੇ। ਸਾਡਾ ਅੱਜ ਦਾ ਵਲੌਗ ਇੰਨਾ ਸੀਗਾ, ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਏਗਾ। ਤੇ ਜਿਹੜੀ ਗੱਲ ਸਾਡੀ ਸੀਗੀ ਉਹ ਵੀ ਸਾਰੀ ਅਸੀਂ ਤੁਹਾਨੂੰ ਦੱਸਤੀ ਹੈ, ਥਾਣੇ 'ਚ ਜੋ ਹੋਇਆ ਉਹ ਵੀ ਸਾਰਾ ਦੱਸਤਾ। ਉਮੀਦ ਹੈ ਜਿਹੜੇ ਲੋਕ ਨਾ ਇਸ ਤੋਂ ਕੋਈ ਸਬਕ ਵੀ ਸਿੱਖਣਗੇ। ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਿਆ। ਅੱਲਾ ਹਾਫਿਜ਼। ਜੇ ਕਿਸੇ ਕੋਲ ਕੋਈ ਇਹਦੇ ਬਾਰੇ ਰਾਏ ਹੋਵੇ ਉਹ ਵੀ ਸਾਨੂੰ ਦੇ ਸਕਦਾ, ਤਾਂ ਜੋ ਸਾਡੇ ਵਾਸਤੇ ਨਾ, ਤਾਂ ਜੋ ਸਾਡੀ ਨਾ ਥੋੜ੍ਹੀ ਹੈਲਪ ਹੋ ਜਾਵੇ।